ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਤੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰੂਸ ਦੇ ਵਿਦੇਸ਼ ਮੰਤਰੀ ਦਾ ਪਾਕਿਸਤਾਨ ਦੌਰਾ ਜਿਹੜਾ ਹੈ ਬੜਾ ਗਰਮਜੋਸ਼ੀ ਵਾਲਾ ਰਿਹਾ। ਰੂਸ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਨੂੰ ਲੋੜੀਂਦਾ ਫੌਜੀ ਸਾਜੋ ਸਮਾਨ ਜਿਹੜਾ ਹੈ ਉਹ ਦੇਵੇਗਾ। ਵਿਊਅਰਸ, ਇਉਂ ਜਾਪਦਾ ਹੈ ਕਿ ਜਿੰਨਾ ਭਾਰਤ ਅਮਰੀਕਾ ਵੱਲ ਝੁਕ ਰਿਹਾ ਹੈ ਉਨਾ ਹੀ ਰੂਸ ਪਾਕਿਸਤਾਨ ਦੇ ਨੇੜੇ ਲੱਗ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਤਬਸਰਾ ਕੀਤਾ ਸੀ ਰੂਸ ਦੇ ਖਾਰਜਾ ਮੰਤਰੀ, ਜਿਸ ਨੂੰ ਅਸੀਂ ਫੋਰਨ ਮਿਨਿਸਟਰ ਕਹਿੰਦੇ ਹਾਂ, ਬਿਲਕੁਲ, ਔਰ ਮਿਸਟਰ ਸਰਜੀ ਲੈਵਰੋਵ, ਉਹ ਭਾਰਤ ਦੇ ਦੌਰੇ 'ਤੇ ਪਹਿਲਾਂ ਸਨ। ਔਰ ਅਸੀਂ ਇਸ ਗੱਲ ਦਾ ਕੱਲ ਨੋਟਿਸ ਲਿਆ ਸੀ ਕਿ ਕਿਵੇਂ ਜੁਆਇੰਟ ਪ੍ਰੈਸ ਕਾਨਫਰੰਸ ਜਿਹੜੀ ਮਿਸਟਰ ਲੈਵਰੋਵ ਨੇ ਸ਼ੰਕਰ ਜੈਕਿਸ਼ਨ ਨਾਲ ਕੀਤੀ, ਉਹਦੇ 'ਚ ਜਦੋਂ S-400 ਮਿਸਲ ਡਿਫੈਂਸ ਸਿਸਟਮ ਦਾ ਜ਼ਿਕਰ ਆਇਆ ਤੇ ਦੋਨੋਂ ਹੀ ਜਿਹੜੇ ਨੇ ਉਹਨਾਂ ਨੇ ਚੁੱਪੀ ਸਾਧ ਲਈ, ਕਿਸੇ ਨੇ ਆਵਾਜ਼ ਨਹੀਂ ਕੱਢੀ। ਸੋ ਮਤਲਬ ਇਹ ਹੈ ਕਿ ਰਸ਼ੀਆ ਇਸ ਤੋਂ ਸੈਟਿਸਫਾਈ ਨਹੀਂ ਹੈ, ਕਿਉਂਕਿ ਰਸ਼ੀਆ ਨਾਲ ਡੀਲ ਕੀਤੀ ਹੋਈ ਆ ਔਰ ਰਸ਼ੀਆ ਹਰ ਔਖੀ ਘੜੀ ਭਾਰਤ ਦੇ ਨਾਲ ਖਲੋਤਾ ਹੈ। ਔਰ ਰਸ਼ੀਆ ਦੇਖ ਰਿਹਾ ਹੈ ਕਿ ਵੀ ਕਿਵੇਂ ਤੇਜ਼ੀ ਦੇ ਨਾਲ ਇਹ ਭਾਰਤ ਜਿਹੜਾ ਹੈ ਅਮਰੀਕਾ ਦੀ ਕੱਛ 'ਚ ਵੜਦਾ ਜਾ ਰਿਹਾ। ਔਰ ਇਸ ਤੋਂ ਇਲਾਵਾ ਬਾਕੀ ਤਾਂ ਜਿਵੇਂ ਅਸੀਂ ਕਿਹਾ ਸੀ ਵੀ ਹੌਟ ਏਅਰ ਉਹ ਸੀ। ਹੁਣ ਜਿਹੜੇ ਸਾਰੇ ਮਾਹਿਰ ਨੇ ਉਸ ਖਿੱਤੇ ਦੇ, ਉਹ ਬੜਾ ਕਲੋਜ਼ਲੀ ਮੋਨੀਟਰ ਕਰ ਰਹੇ ਸੀ। ਹਾਲਾਂਕਿ ਇਹ ਰਸ਼ੀਅਨ ਫੋਰਨ ਮਿਨਿਸਟਰ ਇੰਡੀਆ 'ਚ ਹੁੰਦੇ ਆ, ਮੇਰਾ ਖਿਆਲ ਹੈ ਮੋਦੀ ਨੂੰ ਨਹੀਂ ਮਿਲਿਆ। ਔਰ ਇਹ ਵੀ ਇੱਕ ਪਾਸੇ ਬੇਸ਼ੱਕ ਪ੍ਰੋਟੋਕੋਲ 'ਚ ਤਾਂ ਫੋਰਨ ਮਿਨਿਸਟਰ ਨੂੰ ਵੀ ਮਿਲਦਾ, ਪਰ ਜਦੋਂ ਤੁਸੀਂ ਕਿਸੇ ਮੁਲਕ ਨੂੰ ਅਹਿਮੀਅਤ ਦਿੰਦੇ ਹੋ ਤਾਂ ਤੁਸੀਂ ਫਿਰ ਪ੍ਰੋਟੋਕੋਲ ਨੂੰ ਪਾਸੇ ਰੱਖਦੇ ਹੋ। ਔਰ ਪਾਕਿਸਤਾਨ ਦੀ ਵਿਜ਼ਿਟ, ਜਦੋਂ ਅਸੀਂ ਕੱਲ੍ਹ ਗੱਲ ਕੀਤੀ, ਆਲਰੇਡੀ ਮਿਸਟਰ ਲੈਵਰੋਵ ਪਹੁੰਚ ਚੁੱਕੇ ਸੀ ਪਾਕਿਸਤਾਨ। ਔਰ ਹੁਣ ਜਿਹੜੀ ਉਸ ਦੀ ਡਿਟੇਲ ਵੀ ਆਈ, ਉਹਨਾਂ ਦੀ ਮੁਲਾਕਾਤ ਨਾ ਸਿਰਫ ਜਿਹੜੇ ਸ਼ਾਹ ਮਹਿਮੂਦ ਕੁਰੈਸ਼ੀ ਉਹਨਾਂ ਦੇ ਫੋਰਨ ਮਿਨਿਸਟਰ ਨੇ ਉਹਨਾਂ ਦੇ ਨਾਲ ਹੋਈ, ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਨਾਲ ਵੀ। ਔਰ ਉਸ ਦੇ ਕਾਫੀ ਵੇਰਵੇ ਸਾਹਮਣੇ ਆਏ ਨੇ। ਭਾਰਤ 'ਚ ਤਾਂ ਬਹੁਤ ਕੁਝ ਗੋਲ ਸੀ ਅਦਰ ਦੈਨ ਹੌਟ ਏਅਰ, ਪਰ ਇਹਦੇ 'ਚ ਅਸੀਂ ਦੇਖ ਰਹੇ ਹਾਂ ਵੀ ਇਹ ਜਦੋਂ ਗਰਮਜੋਸ਼ੀ ਦੀ ਗੱਲ ਹੁੰਦੀ ਹੈ ਤੇ ਬਾਡੀ ਲੈਂਗੁਏਜ, ਬਹੁਤ ਵਾਰ ਹੱਥ ਮਿਲਾਉਣ ਵੇਲੇ ਜਿਹਦਾ ਹੱਥ ਢਿੱਲਾ ਜਿਹਾ ਹੀ ਹੁੰਦਾ, ਲੱਗਦਾ ਵੀ ਇਹ ਨਹੀਂ ਹੈ ਕੁਛ ਵੀ। ਗਰਮਜੋਸ਼ੀ ਹੱਥ ਮਿਲਾਉਣ 'ਚ ਵੀ ਹੈ। ਜਦੋਂ ਤੁਸੀਂ ਫੋਟੋ ਸੈਸ਼ਨ ਕਰਦੇ ਹੋ, ਤੁਹਾਡੀ ਬਾਡੀ ਲੈਂਗੁਏਜ ਵੀ ਦੱਸ ਰਹੀ ਹੁੰਦੀ ਹੈ ਵੀ ਤੁਸੀਂ ਕਿੰਨਾ ਕਿਸ ਮਾਹੌਲ ਦੇ ਵਿੱਚ ਕੰਫਰਟੇਬਲ ਹੋ। ਔਰ ਜਿੰਨੀਆਂ ਪਿਕਚਰਸ, ਔਰ ਫਿਰ ਇਹ ਹੁੰਦਾ ਵੀ ਕੌਣ ਕਿੰਨਾ ਪਬਲਿਸਾਈਜ਼ ਕਰ ਰਿਹਾ। ਜਿਵੇਂ ਹੁਣ ਰਸ਼ੀਅਨ ਫੋਰਨ ਮਿਨਿਸਟਰੀ ਦਾ ਜਿਹੜਾ ਵੈਬ ਪੇਜ ਹੈ ਜਾਂ ਉਹਨਾਂ ਦਾ ਟਵਿੱਟਰ ਹੈ, ਉਹ ਉਸ ਪਿਕਚਰ ਨੂੰ, ਹਾਲਾਂ ਜਦੋਂ ਉਤਰੇ ਮੀਂਹ ਪੈ ਰਿਹਾ ਸੀ ਔਰ ਇੱਕ ਛਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਫੜੀ ਹੋਈ ਹੈ, ਇੱਕ ਜਿਹੜੀ ਹੈ ਉਹ ਮਿਸਟਰ ਲੈਵਰੋਵ ਨੇ ਫੜੀ ਹੋਈ ਹੈ, ਪਰ ਤੁਸੀਂ ਉਹਦੇ 'ਚ ਵੀ ਦੇਖ ਸਕਦੇ ਹੋ ਕਿ ਇੱਕ ਤੁਹਾਨੂੰ ਇੰਟਰੈਕਸ਼ਨ ਵੀ ਨਜ਼ਰ ਆਉਂਦਾ ਹੈ, ਇੱਕ ਇਨਵੋਲਵਮੈਂਟ ਵੀ ਨਜ਼ਰ ਆਉਂਦੀ ਹੈ ਔਰ ਫਰੈਂਡਲੀਨੈਸ ਵੀ ਨਜ਼ਰ ਆਉਂਦੀ ਹੈ। ਔਰ ਇਸੇ ਤਰ੍ਹਾਂ ਜਿਵੇਂ ਇਮਰਾਨ ਖਾਨ ਸਾਹਿਬ ਨਾਲ ਗੱਲਬਾਤ ਤੋਂ ਬਾਅਦ ਜੋ ਉਹਨਾਂ ਦੇ ਆਫਿਸ ਨੇ, ਪ੍ਰਾਈਮ ਮਿਨਿਸਟਰ ਆਫਿਸ ਨੇ ਬਰੀਫ ਕੀਤਾ, ਜਿਨ੍ਹਾਂ ਦਾ ਜ਼ਿਕਰ ਕੀਤਾ, ਉਸ ਬਾਰੇ ਇੰਡੀਅਨ ਮੀਡੀਆ ਕਿਵੇਂ ਉਸ ਸਟੋਰੀ ਨੂੰ ਚੁੱਕਦਾ ਹੈ, ਉਸ ਤੋਂ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਵੀ ਜਿਹੜੀ ਖਬਰ ਉੱਥੋਂ ਉੱਡ ਕੇ ਇਸਲਾਮਾਬਾਦ ਤੋਂ ਇੰਡੀਆ ਦੇ ਮੀਡੀਆ 'ਚ ਵੀ ਇੰਪੋਰਟੈਂਸ ਵਾਲਾ ਕਿ ਭਾਈ ਉਹਨੂੰ ਭਾਰਤੀ ਏਜੰਸੀਆਂ ਦੀ ਵੀ ਅੱਖ ਸੀ ਔਰ ਉਹ ਦੇਖ ਰਹੇ ਨੇ। ਔਰ ਇਹ ਬਿਲਕੁਲ ਠੀਕ ਹੈ ਕਿ ਜਿੰਨਾ ਭਾਰਤ ਅਮਰੀਕਾ ਦੇ ਅੱਗੇ ਲੰਮਾ ਪੈ ਰਿਹਾ, ਝੁਕਦਾ ਜਾ ਰਿਹਾ, ਤਿਉਂ ਰੂਸ ਪਾਕਿਸਤਾਨ ਨੂੰ ਨੇੜੇ ਲਾ ਰਿਹਾ, ਜਿਵੇਂ ਲਵੇ ਲਾਣਾ, ਉਹ ਉਹਨਾਂ ਨੂੰ ਨੇੜੇ ਲਾ ਰਿਹਾ। ਔਰ ਇਸ ਸਾਰੇ 'ਚ ਇੱਕ ਸਟੋਰੀ ਜਿਹੜੀ ਇਹਨਾਂ ਦੀ PTI ਦੀ, ਇੰਡੀਅਨ ਨਿਊਜ਼ ਏਜੰਸੀ ਦੀ ਹੈ, ਰਸ਼ੀਅਨ ਫੋਰਨ ਮਿਨਿਸਟਰ ਲੈਵਰੋਵ calls on Pakistan Prime Minister Khan, और मिस्टर खान reiterated his invitation to President Putin to visit Pakistan at his earliest convenience। कि उन्होंने अपना इन्विटेशन भी दिता पुतिन ਨੂੰ। और ਜਿਹੜੀ ਇੱਕ ਫੋਟੋ ਸਕਰੀਨ 'ਤੇ ਵੀ ਆਏਗੀ ਕਿ ਵੀ ਜਦੋਂ ਇਮਰਾਨ ਖਾਨ ਪਿਛਲੇ ਸਾਲ 2019 'ਚ ਮਿਲਦੇ ਨੇ ਪੁਤਿਨ ਨੂੰ, ਔਰ ਉਹ ਵੀ ਇੱਕ ਗਰਮਜੋਸ਼ੀ ਸੀ। ਉਸ ਤੋਂ ਪਹਿਲਾਂ ਰਸ਼ੀਅਨ ਆਰਮੀ ਔਰ ਪਾਕਿਸਤਾਨ ਦੀ ਫੌਜ ਜੁਆਇੰਟ ਮਿਲਟਰੀ ਐਕਸਰਸਾਈਜ਼ ਵੀ ਕਰ ਚੁੱਕੀ। ਔਰ ਇਹ ਬੜੀ ਅਹਿਮੀਅਤ ਵਾਲੀ ਗੱਲ ਹੈ, ਕਿਉਂਕਿ ਅਮਰੀਕਾ ਦਾ ਇੰਡੀਆ ਦੇ ਨੇੜੇ ਲੱਗਣਾ, ਅਮਰੀਕਾ ਇੰਡੀਆ ਨੇ ਕੋਈ ਜੰਗ ਨਹੀਂ ਲੜੀ ਹੈ ਕਿਸੇ ਦੇ ਲਈ, ਜਾਂ ਕੋਈ ਇੰਡੀਆ ਨੇ ਆਪਣੀ ਫੌਜ ਕੋਈ ਕੋਰੀਆ 'ਚ ਨਹੀਂ ਜਿਹੜੀ ਹੈ ਵਿਤਨਾਮ 'ਚ ਨਹੀਂ ਭੇਜੀ ਜਾਂ ਅਫਗਾਨਿਸਤਾਨ 'ਚ ਨਹੀਂ ਭੇਜੀ, ਜਿਹਦੇ ਥੱਲੇ ਇਹ ਹੋਏ ਕਿ ਵੀ ਹੈ ਹਥਿਆਰ ਵੇਚਣੇ ਨੇ ਅਮਰੀਕਾ ਨੇ, ਉਹ ਇੰਡੀਆ ਲੈ ਲਏ, ਪਾਕਿਸਤਾਨ ਨੂੰ ਵੀ। ਲੇਕਿਨ ਪਾਕਿਸਤਾਨ ਦੇ ਹਵਾਲੇ ਨਾਲ ਤਾਂ ਅਮਰੀਕਾ ਦੀ ਸਾਂਝ ਉਸ ਲੈਵਲ ਦੀ ਰਹੀ। ਅਤੇ ਜੇ ਹੌਸਟਿਲਿਟੀ ਦੇ ਐਂਗਲ ਤੋਂ ਦੇਖਿਆ ਜਾਏ
ਤੇ ਫਿਰ ਉਹੀ ਸੋਵੀਅਤ ਯੂਨੀਅਨ ਜਿਹਦੇ ਖਿਲਾਫ ਪਾਕਿਸਤਾਨ ਨੇ ਜਿਹੜੀ ਹੈ ਉਹ ਪੂਰੀ ਜਿਹਾਦ ਵਾਲੀ ਜੰਗ ਲੜ ਕੇ 10 ਸਾਲ ਸੋਵੀਅਤ ਯੂਨੀਅਨ ਨੂੰ ਹੀ ਦੁਨੀਆ ਦੇ ਨਕਸ਼ੇ ਤੋਂ ਮਿਟਾ ਦਿੱਤਾ। ਸੋ ਸੋਵੀਅਤ ਯੂਨੀਅਨ ਦੀ ਤਾਂ ਹੌਸਟਿਲਿਟੀ ਐਕਸਟ੍ਰੀਮ ਦੀ ਹੋਣੀ ਚਾਹੀਦੀ ਹੈ ਪਾਕਿਸਤਾਨ ਲਈ ਕਿ ਭਾਈ ਉਹਨਾਂ ਨੇ ਤੋੜਿਆ, ਫਿਰ ਉਹਨਾਂ ਨੂੰ ਉਹਨਾਂ ਦੇ ਪੈਰ ਅਫਗਾਨਿਸਤਾਨ 'ਚ ਨਹੀਂ ਲੱਗਣ ਦਿੱਤੇ ਜਦੋਂ ਮਸੂਦ ਔਰ ਦੂਸਰੇ ਤੀਸਰੇ ਜਿਹੜੇ ਸਾਰੇ ਫਰੰਟ ਨੂੰ ਰਸ਼ੀਅਨ ਔਰ ਦੂਸਰੇ ਉਜ਼ਬੈਕ ਸਪੋਰਟ ਕਰਦੇ ਸੀ। ਪਰ ਪਾਕਿਸਤਾਨ ਨੇ ਤਾਂ ਤਾਲਿਬਾਨ ਨੂੰ ਜਿਹੜਾ ਉਹ ਫੁੱਲੀ ਹਮਾਇਤ ਦਿੱਤੀ। ਲੇਕਿਨ ਇਹਦੇ ਬਾਵਜੂਦ ਜਿਹੜੀ ਗ੍ਰਾਸ ਰੂਟ ਲੈਵਲ ਦੇ ਉੱਤੇ ਜਿਹੜੀ ਰਿਐਲਿਟੀ ਹੁੰਦੀ ਹੈ ਇਸ ਸਿਚੁਏਸ਼ਨ ਦੀ, ਔਰ ਇਹ ਗੱਲ ਸਿੱਖ ਕੌਮ ਨੂੰ ਵੀ ਸਮਝਣ ਦੀ ਲੋੜ ਹੈ, ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਵੀ ਐਜ਼ ਏ ਨੇਸ਼ਨ ਵੀ, ਕਿਉਂਕਿ ਅੱਜ ਉਹ ਹਾਲਾਤ ਨਹੀਂ ਨੇ ਜੋ 74 ਸਾਲ ਪਹਿਲਾਂ 47 ਦੇ ਦੌਰ 'ਚ ਸੀ। ਉਦੋਂ ਕਲੈਸ਼ ਆਫ ਇੰਟਰਸਟ ਵੀ ਸੀ। ਜ਼ਾਹਰ ਹੈ ਪਾਕਿਸਤਾਨ ਦੀ ਮੰਗ ਜਿਹੜੀ ਹੈ ਉਹ ਕਦੀ ਉੱਠੀ ਨਹੀਂ ਸੀ, ਜ਼ੋਰ ਫੜ ਰਹੀ ਸੀ। ਪਾਕਿਸਤਾਨ ਦੀ ਮੰਗ ਦੇ ਵਿੱਚ ਪੰਜਾਬ ਹੀ ਮੇਨ ਸੈਂਟਰ ਸੀ, ਜਾਂ ਜਿਹੜਾ ਹੈ ਉਹ ਪੰਜਾਬ ਦੀ ਡਿਵੀਜ਼ਨ ਨਾ ਹੁੰਦੀ, ਜਾਂ ਪੰਜਾਬ ਇਕੱਠਾ ਰਹਿੰਦਾ, ਜਾਂ ਅਦਰ ਵੇ ਰਾਊਂਡ ਹੁੰਦਾ। ਸੋ ਸਿੱਖ ਕੌਮ ਦੀ ਲੀਡਰਸ਼ਿਪ ਦੇ ਕੋਲ ਇਹ ਅਪਰਚੁਨਿਟੀ ਸੀ ਕਿ ਉਹ ਪ੍ਰੋਪਰਲੀ ਨੈਗੋਸ਼ੀਏਟ ਕਰਦੇ ਡੀਲ, ਭਾਵੇਂ ਅੰਗਰੇਜ਼ਾਂ ਦੇ ਨਾਲ ਇੰਡੀਪੈਂਡੈਂਟ ਸਿੱਖ ਸਟੇਟ ਦੀ ਕਰਦੇ, ਆਲਰੇਡੀ 6-7 ਸਿੱਖ ਰਿਆਸਤਾਂ ਮੌਜੂਦ ਸੀ, ਔਰ ਬਾਕੀ ਬ੍ਰਿਟਿਸ਼ ਜਿਹੜਾ ਪੰਜਾਬ ਸੀ ਉਹਦੇ 'ਚੋਂ ਕਿਵੇਂ ਕਰਨਾ ਹੈ, ਜਾਂ ਜਿਹੜੀ ਸੈਕੰਡ ਡੀਲ ਕਾਇਦੇ ਆਜ਼ਮ ਨੇ ਆਫਰ ਕੀਤੀ, ਮਾਸਟਰ ਤਾਰਾ ਸਿੰਘ ਨੂੰ ਵੀ ਕੀਤੀ, ਮਹਾਰਾਜਾ ਪਟਿਆਲਾ ਨੂੰ ਵੀ ਖੁਦ ਜਾ ਕੇ ਕੀਤੀ ਕਿ ਭਾਈ ਆਪਣਾ ਇੱਕ ਯੂਨਿਟ ਬਣਾ ਕੇ ਉਹਦੀ ਕਨਫੈਡਰੇਸ਼ਨ ਪਾਕਿਸਤਾਨ ਨਾਲ ਔਨ ਟਰਮਸ ਜਿਹਦੇ ਥੱਲੇ ਜਿਹੜੀ ਮੋਹਰ ਉਸ ਪੀਰੀਅਡ ਦੇ ਵਿੱਚ ਲੱਗਦਾ ਸੀ ਕਿ ਵੀ ਡੂਏਬਲ, ਦੋਨਾਂ 'ਚੋਂ ਕੁਝ ਵੀ ਹੋ ਸਕਦਾ ਸੀ। ਤੇ ਜੇ ਤੁਸੀਂ ਜੁਆਇਨ ਇੰਡੀਅਨ ਯੂਨੀਅਨ ਨੂੰ ਹੀ ਕਰਨਾ ਸੀ, ਘੱਟੋ ਘੱਟ ਇਹਨਾਂ ਦੇ ਨਾਲ ਹੀ ਕੋਈ ਡੀਲ ਸਾਈਨ ਕਰੋ ਜਿਹੜੀ ਕਿ ਫਰੀडम ਆਫ ਇੰਡੀਆ ਬਿੱਲ ਜਿਹੜਾ ਸੀ ਬਾਅਦ 'ਚ ਐਕਟ ਬਣਿਆ ਉਹਦਾ ਹਿੱਸਾ ਬਣਦੀ। ਸੋ ਅਸੀਂ ਇਹ ਦੇਖਦੇ ਹਾਂ ਵੀ ਹਕੀਕਤ ਤੁਸੀਂ ਕਹੀ ਜਾਓ ਜੀ ਗਾਂਧੀ ਤੇ ਫਲਾਣਾ ਉਹ ਕਹਿੰਦਾ ਜੀ ਫਲਾਣਾ ਅਸੀਂ ਬਣ ਨਹੀਂ ਦੇਣਾ, ਤੁਸੀਂ ਵੀ ਉਹਦੇ ਮਗਰ ਲੱਗੇ ਹੋਏ ਹੋ। ਸੋ ਜਦੋਂ ਅਸੀਂ ਇਹ ਸਾਰੇ ਸਿਨੇਰੀਓ ਨੂੰ ਡਿਸਕਸ ਕਰਦੇ ਹਾਂ ਤਾਂ ਸਾਡਾ ਜ਼ਿਆਦਾ ਫੋਕਸ ਆਪਣੇ ਸਿੱਖ ਭੈਣਾਂ ਭਰਾਵਾਂ ਵੱਲ ਹੁੰਦਾ ਹੈ, ਉਹਨਾਂ ਨੂੰ ਦੱਸਣ ਦਾ ਕਿ ਇੰਟਰਨੈਸ਼ਨਲ ਸਿਨੇਰੀਓ ਦੇ ਵਿੱਚ ਕੋਈ ਪੱਕਾ ਦੋਸਤ ਦੁਸ਼ਮਣ ਨਹੀਂ ਹੁੰਦਾ। ਆਪਣੇ ਉਹਨਾਂ ਹੀ ਹਿੱਤਾਂ ਲਈ ਕਿੱਥੇ ਪਾਕਿਸਤਾਨ ਫਰੰਟ ਸਟੇਟ ਸੀ ਅਮਰੀਕਾ ਦੇ CIA ਔਰ ਅਮਰੀਕਨ ਏਜੰਸੀਆਂ ਔਰ ਵੈਸਟਰਨ ਪਾਵਰਸ ਦੀ ਸੋਵੀਅਤ ਯੂਨੀਅਨ ਨੂੰ ਤੋੜਨ ਦੇ ਲਈ, ਔਰ ਉਹੀ ਅਫਗਾਨਿਸਤਾਨ ਜਿੱਥੇ ਇੰਦਰਾ ਗਾਂਧੀ ਸੋਵੀਅਤ ਯੂਨੀਅਨ ਦੀ ਹਮਾਇਤ ਕਰ ਰਹੀ ਸੀ। ਅੱਜ ਇਹਨਾਂ ਨੂੰ ਬੜਾ ਅਫਗਾਨਾਂ ਦਾ ਹੇਤ ਚੜਿਆ ਹੋਇਆ ਹੈ ਕਿ ਜੀ ਦੇਖੋ ਇਹ ਉਹਦੇ 'ਚ ਕਹਿ ਰਿਹਾ ਬਿਪਨ ਰਾਵਤ ਜਿਹੜਾ ਡਾਇਲੋਗ ਉਹ ਕਰ ਰਿਹਾ ਉੱਥੇ ਵਿਵੇਕਾਨੰਦ ਇੰਸਟੀਚਿਊਟ ਕਿ ਅਫਗਾਨਾਂ 'ਚ ਬਹੁਤ ਇੰਡੀਆ ਦੇ ਲਈ ਹਮਦਰਦੀ ਹੈ ਐਂਡ ਵੈਰੀ ਫਰੈਂਡਲੀਨੈਸ ਉਹ ਤੁਹਾਨੂੰ ਹਮਦਰਦੀ ਦਿਖਾਉਣਗੇ ਕਿ ਵੀ ਤੁਸੀਂ 1979 ਦੇ ਵਿੱਚ ਸੋਵੀਅਤ ਯੂਨੀਅਨ ਦੀ ਪਿੱਠ ਤੇ ਖਲੋਤੇ, ਜਸਟੀਫਾਈ ਕੀਤਾ ਜਿਹੜੀ ਸੋਵੀਅਤ ਆਰਮੀ ਨੇ ਅਗਲੇ 10 ਸਾਲਾਂ 'ਚ 1 ਮਿਲੀਅਨ ਅਫਗਾਨ ਮਾਰੇ, 2 ਮਿਲੀਅਨ ਤੋਂ ਜ਼ਿਆਦਾ ਜ਼ਖਮੀ ਕੀਤੇ। ਪਰ ਹਕੀਕਤ ਇਹ ਹੈ ਕਿ ਰਸ਼ੀਆ ਨੇ ਰਿਅਲਾਈਜ਼ ਕਰ ਲਿਆ ਕਿ ਭਾਈ ਇਨ ਦਾ ਐਂਡ ਆਫ ਦਾ ਡੇ ਪਾਕਿਸਤਾਨ ਇੱਕ ਰਿਐਲਿਟੀ ਹੈ, ਇੱਕ ਉਹਨਾਂ ਦੀ ਸਟਰੋਂਗ ਫੌਜ ਹੈ, ਉਹਨਾਂ ਦੇ ਇੰਟਰਸਟ ਜੁੜੇ ਹੋਏ ਨੇ, ਅਫਗਾਨਿਸਤਾਨ 'ਚ ਹਮਲਾਵਰ ਪਹੁੰਚ ਕੰਮ ਨਹੀਂ ਕਰੇਗੀ। ਇਸ ਲਈ ਜੇ ਮਾਸਕੋ ਦੇ ਵਿੱਚ ਤਾਲਿਬਾਨ ਦੇ ਨਾਲ ਗੱਲਬਾਤ ਦੇ ਦੌਰ ਹੁੰਦਾ, ਅਮਰੀਕਾ ਨੇ ਵੀ ਇਸ ਰਿਐਲਿਟੀ ਨੂੰ, ਕਿੱਥੇ ਅਮਰੀਕਾ ਫਰੰਟ ਦੇ ਉੱਤੇ ਸੀ ਸੋਵੀਅਤ ਯੂਨੀਅਨ ਨੂੰ ਤੋੜਨ ਲਈ, ਉੱਥੇ ਹੀ ਜੇ US ਤਾਲਿਬਾਨ ਪੀਸ ਡੀਲ ਸਾਈਨ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਉਹਦੀਆਂ ਮੀਟਿੰਗ ਮਾਸਕੋ 'ਚ ਵੀ ਹੁੰਦੀਆਂ ਨੇ। ਸੋ ਮਾਸਕੋ ਅਫਗਾਨਿਸਤਾਨ ਦੇ ਮੁੱਦੇ 'ਤੇ ਵੀ ਜਿਹੜਾ ਬੈਕ ਇਨ ਦਾ ਸੈਂਟਰਲ ਰਿੰਗ ਹੈ। ਪਾਕਿਸਤਾਨ ਨਾਲ ਵੀ ਉਹਨਾਂ ਨੇ ਕਿਸ ਹੱਦ ਤੱਕ ਹੁਣ ਆਪਣਾ ਇੱਕ ਕੰਫਰਟ ਜ਼ੋਨ ਪੈਦਾ ਕਰ ਲਿਆ ਕਿ ਇਹਨਾਂ ਦਾ ਇੰਡੀਅਨ ਮੀਡੀਆ ਇਹ ਕਹਿ ਰਿਹਾ, ਔਰ ਜਦੋਂ ਜਿਹੜਾ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੇ ਨਾਲ ਵੀ ਮੀਟਿੰਗ ਹੁੰਦੀ ਹੈ ਵੈਨਸਡੇ, ਔਰ ਹੂ ਐਕਸਪ੍ਰੈਸ ਸੈਟਿਸਫੈਕਸ਼ਨ ਐਟ ਦਾ ਸਟੈਡੀ ਗਰੋਥ ਇਨ ਬਾਈਲੈਟਰਲ ਟਾਈਜ਼ ਇਨ ਡਾਈਵਰਸ ਫੀਲਡਸ। ਉਹਨਾਂ ਨੇ ਕਿਹਾ ਜੀ ਬਹੁਤ ਚੰਗੀ ਪ੍ਰੋਗਰੈਸ ਹੋ ਰਹੀ ਹੈ। ਔਰ ਇਹ 2012 ਦੇ ਵਿੱਚ ਇਹ ਪਹਿਲਾਂ ਪਾਕਿਸਤਾਨ ਆਇਆ ਸੀ ਫੋਰਨ ਮਿਨਿਸਟਰ, ਜਿਹੜਾ ਫੋਰਨ ਮਿਨਿਸਟਰ ਹੈ ਇਹ ਪਿਛਲੇ ਆਲਮੋਸਟ 19 ਸਾਲ ਤੋਂ ਪਾਕਿਸਤਾਨ ਜਿਹੜਾ ਰਸ਼ੀਆ ਦਾ ਫੋਰਨ ਮਿਨਿਸਟਰ ਹੈ, ਸੋ ਪੋਲੀਟਿਕਸ ਨੂੰ ਸਮਝਦਾ ਹੈ। ਉਸ ਤੋਂ ਪਹਿਲਾਂ 8-10 ਸਾਲ ਉਹ ਜਿਹੜਾ ਰਸ਼ੀਆ ਦਾ UN ਦੇ ਵਿੱਚ ਐਂਬੈਸਡਰ ਸੀ। ਸੋ ਇਹ ਵੈਰੀ ਸੀਜ਼ਨਡ ਪੋਲੀਟੀਸ਼ੀਅਨ, ਔਰ ਜਿਵੇਂ ਉਹਦੀਆਂ ਮੇਸ਼ਰਸ ਗੱਲਾਂ ਨੇ, ਉਹਨੇ ਇੰਡੀਆ ਬਾਰੇ ਵੀ ਜਦੋਂ ਇੰਡੀਅਨ ਕੁਆਡ ਉਹਨੇ ਕਿਹਾ ਵਾਟ ਕੁਆਡ ਏਸ਼ੀਅਨ ਨੈਟੋ ਬਣਾ ਰਹੇ ਨੇ, ਔਰ ਵੀ ਉਹ ਇੰਡੋ ਪੈਸੀਫਿਕ ਟਰਮ ਵੀ ਨਹੀਂ ਯੂਜ਼ ਕਰਦੇ ਰਸ਼ੀਅਨ, ਉਹਨੂੰ ਵੀ ਕੰਟੈਂਪਟ ਦੇ ਨਾਲ ਦੇਖਦੇ ਨੇ। ਔਰ ਹੁਣ ਜਿਹੜੇ ਬਾਈਲੈਟਰਲ ਇਸ਼ੂ ਡਿਸਕਸ ਕੀਤੇ ਇਮਰਾਨ ਖਾਨ ਔਰ ਫੋਰਨ ਮਿਨਿਸਟਰ ਨੇ ਉਹ ਰੀਜਨਲ ਐਂਡ ਗਲੋਬਲ ਇੰਪੋਰਟੈਂਸ ਦੇ ਨੇ,
ਉਹਨਾਂ ਦੇ ਵਿੱਚ ਟ੍ਰੇਡ ਹੈ, ਐਨਰਜੀ ਹੈ, ਸਿਕਿਉਰਿਟੀ ਹੈ, ਡਿਫੈਂਸ ਹੈ। ਹੁਣ ਜੇ ਇਹਨਾਂ ਫੀਲਡਸ ਦੇ ਵਿੱਚ ਦੋਨੋਂ ਮੁਲਕ ਜਿਹੜੇ ਨੇ ਉਹ ਕੋਆਪਰੇਟ ਕਰਨ ਦੇ ਲਈ ਤਿਆਰ ਹੁੰਦੇ ਨੇ, ਔਰ ਉਹਨਾਂ ਨੇ ਕਿਹਾ ਇਮਰਾਨ ਖਾਨ ਨੇ ਕਿ ਭਾਈ ਸਾਡੇ ਲਈ ਹੁਣ ਇੱਕ ਕੀ ਫੋਰਨ ਪਾਲਿਸੀ ਪ੍ਰਾਇੋਰਟੀ ਹੈ ਰਸ਼ੀਆ ਦੇ ਨਾਲ ਸੰਬੰਧ। ਔਰ ਉਹਨਾਂ ਨੇ ਕਿਹਾ ਕਿ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ SCO ਜਿਹਨੂੰ ਕਹਿੰਦੇ ਨੇ 2019 ਦੀ ਜਦੋਂ ਬਿਸ਼ਕੈਕ ਦੇ ਵਿੱਚ ਮੀਟਿੰਗ ਹੋਈ, ਉਹਨਾਂ ਨੇ ਕਿਹਾ ਕਿ ਭਾਈ ਉਦੋਂ ਪੁਤਿਨ ਦੇ ਨਾਲ ਵੀ ਇਹ ਗੱਲ ਅਸੀਂ ਕੀਤੀ ਸੀ ਕਿ ਭਾਈ ਕਿਵੇਂ ਦੋਨੋਂ ਮੁਲਕ ਇੱਕ ਦੂਜੇ ਲਈ ਇੰਪੋਰਟੈਂਟ ਨੇ, ਔਰ ਅਸੀਂ ਅਗੇਨ ਆਪਣਾ ਇਨਵੀਟੇਸ਼ਨ ਐਕਸਟੈਂਡ ਕਰਦੇ ਹਾਂ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਅਫਗਾਨਿਸਤਾਨ, ਕਿਉਂਕਿ ਰਸ਼ੀਆ ਹੁਣ ਇੱਕ ਪਲੇਅਰ ਬਣ ਕੇ ਉੱਭਰਿਆ ਕਿਉਂਕਿ ਇੰਡੀਆ ਉਸ ਤੋਂ ਬਾਹਰ ਹੈ, ਉਹਨੇ ਕਿਹਾ ਜੀ ਇਮਰਾਨ ਖਾਨ ਨੇ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਵੀ ਅਸੀਂ ਪੋਲੀਟੀਕਲ ਸੈਟਲਮੈਂਟ ਚਾਹੁੰਦੇ ਹਾਂ। ਔਰ ਉਹਨਾਂ ਨੇ ਰਸ਼ੀਆ ਦੀ ਤਾਰੀਫ ਕੀਤੀ ਕਿ ਉਹਨਾਂ ਨੇ ਅਫਗਾਨ ਪੀਸ ਪ੍ਰੋਸੈਸ ਦੇ ਵਿੱਚ ਇੱਕ ਸੈਂਟਰਲ ਰੋਲ ਨਿਭਾਇਆ। ਔਰ ਇਸੇ ਤਰ੍ਹਾਂ ਜਿਹੜਾ ਐਕਸਟੈਂਡਡ ਟ੍ਰਾਇਕਾ ਦੀ ਮੀਟਿੰਗ ਮਾਸਕੋ 'ਚ ਸੀ, ਫਿਰ ਇਮਰਾਨ ਖਾਨ ਨੇ ਇਹ ਕਿਹਾ ਕਿ ਭਾਈ ਇਹ ਜਿਹੜੀ ਅਸੀਂ ਪਾਕਿਸਤਾਨ ਸਟਰੀਮ ਜਿਹਨੂੰ ਕਿਹਾ ਜਾਂਦਾ ਹੈ ਪਾਈਪਲਾਈਨ ਕਰਾਚੀ ਟੂ ਲਾਹੌਰ, ਉਹਦੇ ਲਈ ਜਿਹੜੀ ਲੋੜੀਂਦੀ ਕਾਰਵਾਈ ਹੈ ਉਹ ਕਰਾਂਗੇ ਤਾਂ ਕਿ ਇੰਡਸਟਰੀਅਲ ਮਾਡਰਨਾਈਜੇਸ਼ਨ, ਰੇਲਵੇ ਦੇ ਵਿੱਚ ਵੀ ਉਹਨਾਂ ਨੇ ਰਸ਼ੀਆ ਨੂੰ ਕਿਹਾ ਵੀ ਪਾਕਿਸਤਾਨ ਦੀ ਰੇਲਵੇ ਨੂੰ ਅਸੀਂ ਮਾਡਰਨਾਈਜ਼ ਕਰਨਾ ਚਾਹੁੰਦੇ ਹਾਂ, ਏਵੀਏਸ਼ਨ ਨੂੰ ਵੀ ਉਹਦੇ 'ਚ ਅਸੀਂ ਤੁਹਾਡੀ ਹੈਲਪ ਚਾਹਾਂਗੇ। ਔਰ ਇਸੇ ਤਰ੍ਹਾਂ ਹੈਲਥ ਔਰ ਇਕਨੋਮਿਕਲ ਚੈਲੰਜਸ, ਕੋਵਿਡ-19, ਔਰ ਇਹ ਵੀ ਫੋਰਨ ਮਿਨਿਸਟਰ ਨੇ ਕਿਹਾ ਕਿ ਜੀ ਜਿਹੜੀ ਉਹਨਾਂ ਦੀ ਸਪੁਤਨਿਕ ਵੈਕਸੀਨ ਹੈ ਕੋਵਿਡ-19 ਦੇ ਲਈ 5 ਮਿਲੀਅਨ ਡੋਜ਼ਿਸ ਦਾ ਆਰਡਰ ਪਾਕਿਸਤਾਨ ਪਲੇਸ ਕਰ। ਹੁਣ ਇਹ ਪਾਕਿਸਤਾਨ ਦੀ ਸਮਾਰਟਨੈਸ ਹੈ। ਇੰਡੀਆ ਨੇ ਤਾਂ ਆਪਣਾ ਜਲੂਸ ਕਢਾਇਆ ਫੋਰਨ ਪਾਲਿਸੀ ਕਿ ਪਾਕਿਸਤਾਨ ਨੇ ਇੱਕ ਪਾਸੇ ਚਾਈਨਾ ਦੇ ਨਾਲ ਕਿਸ ਲੈਵਲ ਦੀ ਰਿਲੇਸ਼ਨਸ਼ਿਪ ਬਣਾਈ, ਚਾਈਨਾ ਦੀ ਵੈਕਸੀਨ ਸਭ ਤੋਂ ਪਹਿਲਾਂ ਪਾਕਿਸਤਾਨ 'ਚ ਆਈ ਔਰ ਹੁਣ ਵੀ ਲੱਗ ਰਹੀ ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਰਸ਼ੀਆ ਨੂੰ ਵੀ ਜਿਹੜਾ ਇਹ ਮੈਸੇਜ ਦਿੱਤਾ ਹੈ ਕਿ ਭਾਈ ਸਾਡੇ ਲਈ ਇਹ ਪ੍ਰੋਬਲਮ ਨਹੀਂ ਹੈ, ਅਸੀਂ ਤੁਹਾਡੇ ਨਾਲ ਵੀ ਇਕੁਅਲੀ ਇਹ ਸਾਰੇ ਜਿਹੜੇ ਸੈਕਟਰ ਨੇ ਟ੍ਰੇਡ ਦੇ, ਰੇਲਵੇਜ਼, ਏਵੀਏਸ਼ਨ, ਐਨਰਜੀ, ਪਾਈਪਲਾਈਨ, ਅਸੀਂ ਇਹਦੇ 'ਤੇ ਵੀ ਕੰਮ ਕਰਾਂਗੇ। ਔਰ ਇਸ ਸਾਰੇ ਦੇ ਨਾਲ ਨਾਲ ਈਵਨ ਕਸ਼ਮੀਰ ਇਹ ਇੰਪੋਰਟੈਂਟ ਹੈ। ਅਸੀਂ ਸਮਝਦੇ ਹਾਂ ਵੀ ਇਸ ਸਾਰੇ ਦੇ ਚੱਲਦੇ ਹਾਂ ਕਿਉਂਕਿ ਇਹੀ ਸੋਵੀਅਤ ਯੂਨੀਅਨ ਜਿਹੜਾ ਰਸ਼ੀਆ ਦਾ ਪ੍ਰੀਡੈਸੈਸਰ ਹੈ ਉਹ ਹੈ ਜਿਹਨੇ ਜਿੰਨੀ ਵਾਰੀ ਵੀ ਅਮਰੀਕਾ ਨੇ ਇੱਕ ਜ਼ਮਾਨੇ 'ਚ ਜਦੋਂ UN ਸਿਕਿਉਰਿਟੀ ਕੌਂਸਲ 'ਚ ਕਸ਼ਮੀਰ ਦਾ ਮੁੱਦਾ ਲਿਆਂਦਾ ਤੇ ਇਹੀ ਸੋਵੀਅਤ ਯੂਨੀਅਨ ਉਹਨੂੰ ਵੀਟੋ ਕਰ ਦਿੰਦਾ ਸੀ। ਪਰ ਹੁਣ ਇਹ ਲੈਵਲ ਹੈ ਰਿਲੇਸ਼ਨਸ਼ਿਪ ਦੀ ਕਿ ਇਮਰਾਨ ਖਾਨ with reference to situation in Kashmir, Prime Minister Khan shared Pakistan's perspective on issues of peace and security in South Asia, including the need for peaceful resolution of the Jammu and Kashmir dispute, his office said। और बाकी भी जी है वैस्ट एशिया, गल्फ एशिया पैसिफिक रीजन, ये सारे दे उत्ते गलबात हुई। और दूसरी स्टोरी जी इन्हां दी एसोसिएटेड प्रैस ग्लोबल जी है वो कह रही है रशिया टू सप्लाई मिलिटरी गियर टू पाकिस्तान, अनस्पैसीफाई है की नहीं, ये फिर अंदर डील होएगी। उन्होंने क्या है लेवरोव सेज बोथ कंट्रीज वुड बूस्ट टाइज इन फाइट अगेंस्ट टेरर, होल्ड जॉइंट मिलिटरी एक्सरसाइजेज। आने वाले फ्यूचर रूस और पाकिस्तान जॉइंट मिलिटरी एक्सरसाइजेज करनगे और टैरर के खिलाफ लड़नगे। और ये दिलचस्प गल है भी एक पासे जिहड़ा कल तक इंडिया सोवियत यूनीयन का धुम छल्ला सी, उन्हें तो पूरा मोदी ने पिछले 7 साल इंटरनेशनल मूव चलाया कि जी पाकिस्तान एपी सेंटर ऑफ टेररिज्म, मदर ऑफ टेररिज्म, ये वो। पर रशिया उन्हों का फॉरेन मिनिस्टर कह रहा है कि वी स्टैंड रेडी टू स्ट्रेंथन एंटाई टेररिस्ट पोटेंशियल ऑफ पाकिस्तान, including by supplying Pakistan with special military equipment, Mr. Lavrov said without going into detail about। उन्होंने कहा जी पाकिस्तान एंटाई टेररिज्म लड़ाई लड़ रहे और असी जिस किस्म की भी इक्विपमेंट चाहिए है असी सप्लाई करांगे, स्पैसीफाई नहीं किया। पर यह अपने आप दे विच दसदा है कि यही नहीं, एक तो होंदा जी रशिया ने स्टेटमेंट दी नहीं 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 पाकिस्तान का दहशतगर्दी नाल कोई, तो उन्होंने कहा जी असी तुसी लड़ रहे हो दहशतगर्दी के खिलाफ, असी जो तुहानू इक्विपमेंट चाहिए है वो तुहानू असी सप्लाई करांगे। और जिवें असी गैस पाइपलाइन कराची तो लाहौर और ये सारा है। और हुण इस सारे नू देखते हैं वाशिंगटन DC दे विच विल्सन सेंटर है, वो बड़ा पावरफुल थिंक टैंक ने, उन्हां दा जिहड़ा मिस्टर माइकल कोगलमैन डिप्टी डायरैक्टर है वो कह रहा है कि द विजिट अंडरलाइंस द वेनिंग इन्फ्लुएंस ऑफ US in the region while Russian and Chinese clout grows।
ਉਹਨੇ ਕਿਹਾ ਜੀ ਆ ਰਸ਼ੀਅਨ ਫੋਰਨ ਮਿਨਿਸਟਰ ਦਾ ਪਾਕਿਸਤਾਨ ਜਾਣਾ ਔਰ ਜੋ ਸਮਝੌਤੇ ਹੋ ਰਹੇ ਨੇ ਇਹ ਦੱਸਦੇ ਨੇ ਕਿ ਅਮਰੀਕਾ ਇਸ ਖਿੱਤੇ 'ਚੋਂ, ਤੁਸੀਂ ਤਾਂ ਇੰਡੀਆ 'ਚ ਵੜੇ ਹੋਏ, ਤੁਸੀਂ ਕਿਵੇਂ ਬਾਹਰ ਹੋ ਗਏ? ਪਰ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਵੀ ਇਹ ਤਾਂ ਐਵੇਂ ਫੋਕੇ ਪੰਡਤ ਜੀ ਦੀ ਧੋਤੀ ਹੈ ਇਹਨਾਂ ਦੇ ਪੱਲੇ, ਤੇ ਉਹ ਪੱਦ ਮਾਰਦੇ ਨੇ, ਹੋਰ ਤਾਂ ਇਹਨਾਂ ਦੇ ਕੋਲ ਕੁਝ ਹੈ ਨਹੀਂ। ਉਸ ਕਿਸਮ ਦੀਆਂ ਹੀ ਗੱਲਾਂ ਨੇ। ਇੱਧਰ ਪਾਕਿਸਤਾਨ ਨੇ ਤਾਂ ਆਪਣਾ ਪ੍ਰੂਵ ਕੀਤਾ ਹੋਇਆ ਵਿਟ। ਹੁਣ ਇਹ ਕਹਿ ਰਹੇ ਨੇ ਕਿ ਦੇਰ ਇਜ਼ ਅ ਗੁੱਡ ਰੀਜ਼ਨ ਵਾਈ ਦਿਸ ਇਜ਼ ਦਾ ਫਸਟ ਰਸ਼ੀਅਨ ਫੋਰਨ ਮਿਨਿਸਟਰ ਵਿਜ਼ਿਟ ਟੂ ਇਸਲਾਮਾਬਾਦ ਫॉर ਨੀਅਰਲੀ ਅ ਡੈਕੇਡ। 10 ਸਾਲ ਬਾਅਦ ਰਸ਼ੀਆ ਦਾ ਫੋਰਨ ਮਿਨਿਸਟਰ ਆਇਆ। ਰਸ਼ੀਅਨ ਪਾਕਿਸਤਾਨ ਰਿਲੇਸ਼ਨਸ ਆਰ ਔਨ ਦਾ ਅਸੈਂਟ, ਕਿ ਇਹ ਚੜ੍ਹਾਈ ਵੱਲ ਨੇ। ਇਹ ਵਿਲਸਨ ਸੈਂਟਰ ਦਾ ਡਿਪਟੀ ਡਾਇਰੈਕਟਰ ਕਹਿ ਰਿਹਾ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਈਵਨ ਇਹੀ ਨਹੀਂ ਹੈ ਕਿ ਇਹ ਜਿਹੜਾ ਈਰਾਨ ਔਰ ਚਾਈਨਾ ਦਾ ਐਗਰੀਮੈਂਟ ਹੋਇਆ ਹੈ 25 ਈਅਰ ਡਿਵੈਲਪਮੈਂਟ ਐਗਰੀਮੈਂਟ, ਇਹ ਵੀ ਦੱਸ ਰਿਹਾ ਵੀ ਅਮਰੀਕਾ ਦਾ ਇੱਥੇ ਰੋਲ ਖਤਮ ਹੋ ਰਿਹਾ। ਪਾਕਿਸਤਾਨ ਕੀ ਪਲੇਅਰ ਹੈ ਚਾਈਨਾ ਬੈਲਟ ਔਰ ਰੋਡ ਇਨੀਸ਼ੀਏਟਿਵ 'ਚ ਮੈਸਿਵ ਕ੍ਰਾਸ, ਇਹ ਸਾਰਾ। ਅਮਰੀਕਾ ਵਿਲ ਸੂਨ ਬੀ ਸੀਡਿੰਗ ਇੰਪੋਰਟੈਂਟ ਰੀਅਲ ਐਸਟੇਟ ਟੂ ਇਟਸ ਟੌਪ ਰਾਈਵਲ ਸੈਡ ਮਿਸਟਰ ਕਗਲਮੈਨ। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਹੈ ਅਸੀਂ ਆਪਣੀ ਰੀਅਲ ਐਸਟੇਟ ਇਹ ਸਾਰੇ ਸਾਡੇ ਹੱਥੋਂ ਜਾ ਰਹੇ ਨੇ, ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਹੁਣ ਕਿਉਂਕਿ ਅਫਗਾਨਿਸਤਾਨ 'ਚ 1 ਮਈ ਦੀ ਡੇਟ ਹੈ ਅਮਰੀਕਨ ਟਰੂਪਸ ਬਾਹਰ ਕੱਢਣ ਦੀ, ਪਰ ਲੱਗਦਾ ਹੈ ਕਿ ਇਹਨਾਂ ਨੇ ਹੁਣ ਤਾਲਿਬਾਨ ਨੂੰ ਆਪਣੇ ਦੇ ਉੱਤੇ ਜਿਹੜਾ ਹੈ ਉਹ ਹਾਵੀ ਕਰਵਾਉਣਾ, ਕਿਉਂਕਿ ਰਿਮੂਵਲ ਆਫ US ਟਰੂਪਸ ਫਰੋਮ ਅਫਗਾਨਿਸਤਾਨ ਵਿਲ ਬੀ ਆਰਡਰਲੀ ਬਾਈਡਨ ਐਡਮਿਨਿਸਟ੍ਰੇਸ਼ਨ। ਉਹਨਾਂ ਨੇ ਕਿਹਾ ਕੋਈ ਜ਼ਰੂਰੀ ਨਹੀਂ, ਹਾਲਾਂਕਿ ਕਲੀਅਰਲੀ ਨਹੀਂ ਕਿਹਾ, ਪਰ ਬਿਟਵੀਨ ਦਾ ਲਾਈਨਸ ਇਹ ਹੈ ਕਿ 1 ਮਈ ਤੱਕ ਅਸੀਂ ਉਹਨਾਂ ਨੂੰ ਕਰਾਂਗੇ। ਉਹਨੇ ਕਿਹਾ ਸਟੇਟ ਡਿਪਾਰਟਮੈਂਟ ਸਪੋਕਸਪਰਸਨ ਨੈਡ ਪ੍ਰਾਈਸ, ਉਹਦੀ ਇਹਦੇ 'ਤੇ ਸਟੇਟਮੈਂਟ ਹੈ, ਪ੍ਰੈਜ਼ੀਡੈਂਟ ਜੋ ਬਾਈਡਨ ਹੈਜ਼ ਬਿਨ ਕਲੀਅਰ that he wants to see an end to our military presence in Afghanistan, ਕਿ ਜੀ ਅਸੀਂ ਫੌਜੀ ਉੱਥੇ ਆਪਣੀ ਮੌਜੂਦਗੀ ਖਤਮ ਕਰਨਾ ਚਾਹੁੰਦੇ ਹਾਂ। ਫਿਰ ਉਹਨੇ ਕਿਹਾ as he has said, as Secretary of State Tony Blinken said, as Defense Secretary said, as others have said, we are committed to bringing a responsible end to conflict, removing our troops from harm's way and ensuring importantly that Afghanistan can never again become a platform, a launch pad for terrorist attacks that would threaten the US or our allies. ਵਿੱਚ ਵਿਚਾਲੇ ਇਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ, ਔਰ ਮੈਨੂੰ ਇਹ ਲੱਗਦਾ ਹੈ ਕਿ ਜਿਹਨੂੰ ਅਸੀਂ ਸਮਝਦੇ ਸੀ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਫੋਰਟੇ ਹੈ ਫੋਰਨ ਪਾਲਿਸੀ, ਕਿਉਂਕਿ ਖੁਦ 35-40 ਸਾਲ ਸੈਨੇਟ ਦੇ ਵਿੱਚ ਬਾਈਡਨ ਜਿਹੜੇ ਨੇ ਉਹ ਫੋਰਨ ਰਿਲੇਸ਼ਨਸ ਕਮੇਟੀ ਦੇ ਚੇਅਰਪਰਸਨ ਰਹੇ ਲੰਬਾ ਵਕਤ ਜਦੋਂ ਡੈਮੋਕ੍ਰੇਟਾਂ ਕੋਲ ਸੀ, ਫਿਰ ਵਾਈਸ ਪ੍ਰੈਜ਼ੀਡੈਂਟ ਰਹੇ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ, ਈਰਾਨ ਡੀਲ ਵੀ ਸਾਈਨ ਹੋਈ, ਔਰ ਇਸ ਸਾਰੇ 'ਚ ਇਹ ਜ਼ਲਮੇ ਖਾਲਿਲਜ਼ਾਦ ਜਿਹੜੇ ਨੇ ਉਸ ਪੀਰੀਅਡ ਦੇ ਹੀ ਵਿਚੋਲਗੀ ਕਰ ਰਹੇ ਨੇ। ਪਰ ਮੈਨੂੰ ਇਹ ਲੱਗਦਾ ਵੀ ਅਲਟੀਮੇਟਲੀ ਨਾਲ ਨਾਲ ਇਹ ਵੀ ਕਹਿ ਰਹੇ ਨੇ ਕਿ ਅਫਗਾਨਿਸਤਾਨ 'ਚ ਇਟ ਇਜ਼ ਏ ਕਨਫਲਿਕਟ ਦੈਟ ਹੈਜ਼ no end, though it's not there is no military solution to it। ਵੀ ਜੇ ਮਿਲਟਰੀ ਸੋਲੂਸ਼ਨ ਨਹੀਂ ਹੈ, ਜਿਹੜਾ ਤੁਸੀਂ 18 ਸਾਲ 19 ਸਾਲ ਕੋਸ਼ਿਸ਼ ਕਰ ਲਈ 2001 ਤੋਂ ਲੈ ਕੇ, ਫਿਰ ਤੁਸੀਂ ਗੱਲਬਾਤ ਸ਼ੁਰੂ ਕੀਤੀ, ਜੇ ਹੁਣ ਗੱਲ ਕਿਸੇ ਕੰਢੇ ਲੱਗੀ ਹੈ ਔਰ ਘੱਟੋ ਘੱਟ ਸਟਿਕ ਬਾਈ ਇਟ, ਪਰ ਕਿਉਂਕਿ ਇੰਡੀਆ ਨੂੰ ਉਹ ਯੂਜ਼ ਕਰ ਰਹੇ ਨੇ ਚਾਈਨਾ ਦੇ ਅਗੇਂਸਟ, ਔਰ ਇਸ ਮਾਮਲੇ 'ਚ ਜੇ ਅਮਰੀਕਾ ਦੀ ਕੋਈ ਫੇਲਿਅਰ ਲਈ ਜ਼ਿੰਮੇਵਾਰ ਹੋਏਗਾ, ਜੇ ਇਹਨਾਂ ਨੇ ਨਾ ਹੁਣ ਤੱਕ ਤਾਲਿਬਾਨ ਨੇ ਪਿਛਲੇ 1 ਸਾਲ ਤੋਂ ਨਾ ਅਮਰੀਕਨ ਕਿਸੇ ਟਰੂਪ ਨੂੰ ਨਿਸ਼ਾਨਾ ਬਣਾਇਆ, ਨਾ ਕਿਸੇ ਨੈਟੋ ਵਾਲੇ ਨੂੰ ਬਣਾਇਆ। ਹਾਂ, ਅਫਗਾਨਿਸਤਾਨ ਹਕੂਮਤ ਨੂੰ ਦੱਸ ਰਹੇ ਨੇ ਵੀ ਤੁਹਾਡੀ ਔਕਾਤ ਕੀ ਹੈ, ਅਫਗਾਨ ਸੋਲਜਰ ਉਹਨਾਂ ਦੀਆਂ ਗਨ ਸ਼ਾਟਸ ਥੱਲੇ ਨੇ, ਪਰ ਜੇ 1 ਮਈ ਲੰਘ ਗਈ ਤੇ ਤਾਲਿਬਾਨ ਵੀ ਫਿਰ ਉਹ ਜਿਹੜੇ ਨੇ ਉਹ ਆਪਣੀ ਗੱਲ ਦੇ ਪੱਕੇ ਨੇ। ਜੇ ਉਹਨਾਂ ਨੇ ਫਿਰ ਫਰੰਟ ਖੋਲ੍ਹ ਦਿੱਤਾ, ਫਿਰ ਅਮਰੀਕਾ ਦੇ ਲਈ ਮੋਰ ਹਿਊਮੀਲੇਸ਼ਨ ਹੋਏਗੀ, ਔਰ ਇਹ ਗੱਲ ਹੁਣ ਅਮਰੀਕਾ ਦੇ ਪਾਲਿਸੀ ਮੇਕਰਸ ਨੇ ਦੇਖਣੀ ਹੈ ਕਿ ਵੀ ਉਹਨਾਂ ਨੇ ਕਿਵੇਂ ਅਮਰੀਕਾ ਦਾ ਫੇਸ ਵੀ ਬਚਾਣਾ, ਇਹਦੇ ਨਾਲ ਨਾਲ ਜਿਹੜੀ ਗਰਾਊਂਡ ਰਿਐਲਿਟੀ ਹੈ ਉਸ ਨੂੰ ਵੀ ਸਮਝਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।